ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ ਜਰਾ। ਪੰਜਾਬ ਦੇ ਵਿੱਚ SIR ਹੋਣ ਜਾ ਰਹੀ ਹੈ। 15 ਜੂਨ ਦਾ ਸਮਾਂ ਮਿੱਥਿਆ ਗਿਆ ਜਦੋਂ ਇਸ ਦੀ ਸ਼ੁਰੂਆਤ ਹੋਣੀ ਹੈ। ਪੱਬਾਂ ਭਾਰ ਨੇ ਸਾਰੇ ਅਧਿਕਾਰੀ ਜਿਨ੍ਹਾਂ ਦੀ ਇਸ ਦੇ ਵਿੱਚ ਡਿਊਟੀ ਲੱਗਣੀ ਹੈ, ਕਿਉਂਕਿ ਅਸੀਂ ਦੇਖਿਆ ਜਿੱਥੇ ਜਿੱਥੇ ਵੀ SIR ਹੋਈ ਹੈ ਉੱਥੇ ਕਿਹੋ ਜਿਹੇ ਨਤੀਜੇ ਰਹੇ ਨੇ ਤੇ ਅਧਿਕਾਰੀਆਂ ਦੇ ਨਾਲ ਕਿਹੋ ਜਿਹਾ ਸਲੂਕ ਹੁੰਦਾ ਰਿਹਾ। ਉਹ ਹਰੇਕ ਚੀਜ਼ ਵੱਖ-ਵੱਖ ਪਹਿਲੂ ਨੇ ਇਸ ਚੀਜ਼ ਦੇ। ਪਰ ਪੰਜਾਬ ਦੇ ਵਿੱਚ ਜਾਰੀ SIR ਰੁਕੇਗੀ ਤਾਂ ਨਹੀਂ? ਹਾਂਜੀ। ਦੇਖੋ, ਬਿਲਕੁਲ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਹੈ ਕਿ ਭਾਈ ਇਹ ਇਮਕਾਨ ਹੈ ਕਿ ਹੁਣ ਇਹ ਗੱਲ ਨਹੀਂ ਰੁਕੇਗੀ। ਨਾ ਰੋਕੀ ਬਾਬਾ, ਰੋਕਿਆ ਨਹੀਂ ਰੁਕਣਾ ਹੀਰ ਨੇ। ਇਹ SIR ਜਿਹੜੀ ਹੈ ਹੁਣ ਤੇ ਨਹੀਂ ਰੁਕੇਗੀ। ਇਹਦਾ ਵੱਡਾ ਕਾਰਨ ਹੈ ਜੀ, ਕਿਉਂਕਿ ਅੱਜ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ, ਸਪਸ਼ਟ ਕਰ ਦਿੱਤਾ ਹੈ ਕਿ ਭਾਈ ਇਹ SIR ਜਿਹੜੀ ਹੈ ਕਾਨੂੰਨੀ ਕਸਵੱਟੀ ਤੇ ਜਾਇਜ਼ਤਾ ਰੱਖਦੀ ਹੈ। ਯਾਨੀ ਬਈ ਇਹਦੇ ਵਿੱਚ ਕੋਈ ਬਦਲਾਅ ਦੀ ਗੁੰਜਾਇਸ਼ ਨਹੀਂ। ਯਾਨੀ ਹੁਣ ਤੱਕ ਜੋ SIR ਨਾਲ ਜੁੜੀਆਂ ਪਟੀਸ਼ਨਾਂ ਸਨ, ਚੈਲੰਜ ਸਨ, ਗੁਰਪ੍ਰੀਤ, ਸਾਰੇ ਦੇ ਸਾਰੇ ਮਿੱਟੀ। ਯਾਨੀ ਬਿਹਾਰ, ਬੰਗਾਲ, ਕੇਰਲ, ਤਮਿਲਨਾਡੂ ਉੱਥੋਂ ਹੁੰਦੀ ਆਈ ਜਿਹੜੀ SIR ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਸੁਣਵਾਈ 'ਚ ਇਮਕਾਨ ਸੀ ਕਿ ਸ਼ਾਇਦ ਰੁਕ ਜਾਵੇ, ਪਰ ਇਹਦੇ ਤੇ ਹੁਣ ਗੱਲ ਬਿਲਕੁਲ ਖਤਮ ਹੋ ਚੁੱਕੀ ਹੈ ਕਿ SIR ਹੋਵੇਗੀ ਜੀ। ਅੱਜ ਸੁਪਰੀਮ ਕੋਰਟ ਨੇ ਇਸ ਦੇ ਨਾਲ ਇੱਕ ਗੱਲ ਹੋਰ ਕਹੀ, ਕਿਉਂਕਿ ਰੌਲਾ ਕੱਲਾ ਵੋਟਰ ਸੂਚੀਆਂ ਦਾ ਨਹੀਂ ਸੀ। ਰੌਲਾ ਇਹ ਵੀ ਸੀਗਾ ਕਿ SIR ਦੇ ਜ਼ਰੀਏ ਨਾਗਰਿਕਤਾ ਚੈੱਕ ਕੀਤੀ ਜਾ ਰਹੀ, ਕਿਉਂਕਿ ਨਾਗਰਿਕਤਾ ਐਕਟ ਅਲੱਗ ਆ ਤੇ ਜਿਹੜਾ ਲੋਕ ਨੁਮਾਇੰਦਗੀ ਐਕਟ 1955 ਇਹ ਅਲੱਗ ਆ। ਤਾਂ ਚੋਣ ਕਮਿਸ਼ਨ ਦਾ ਸੀਮਤ ਅਧਿਕਾਰ ਹੈ, ਵੈਸੇ ਉਹ ਖੁਦ ਮੁਖਤਿਆਰ ਹੈ। ਤਾਂ ਇਸ ਗੱਲ ਨੂੰ ਵੀ ਕਸਵੱਟੀ ਤੇ ਫਰਕ ਪਰਖਿਆ ਗਿਆ, ਕਾਨੂੰਨ ਦੀ ਕਸਵੱਟੀ ਤੇ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਨਾਗਰਿਕਤਾ ਚੈੱਕ ਕੀਤੀ ਜਾ ਸਕਦੀ ਹੈ ਕਮਿਸ਼ਨ ਵੱਲੋਂ, ਨਾਗਰਿਕਤਾ ਚੈੱਕ ਕੀਤੀ ਜਾ ਸਕਦੀ ਹੈ, ਤੇ ਪਰ ਉਹਦਾ ਇਸਤੇਮਾਲ ਵੋਟਰ ਸੂਚੀਆਂ ਦੇ ਸ਼ੁੱਧੀਕਰਨ ਤੇ ਜਾਂ ਵੋਟਰ ਸੂਚੀਆਂ ਨੂੰ ਕਹਿ ਲਓ ਕਿ ਅਪਡੇਟ ਕਰਨ ਵਾਸਤੇ ਕੀਤਾ ਜਾ ਸਕਦਾ ਹੈ। ਤਾਂ ਇਹ ਵੀ ਸਾਫ਼ ਹੋ ਗਿਆ ਕਿ ਨਾਗਰਿਕਤਾ ਨੂੰ ਚੈੱਕ ਕਰਨ ਦੀ ਉਹਨਾਂ ਦੇ ਕੋਲ ਅਥਾਰਟੀ ਹੈ। ਹੁਣ ਗੁਰਪ੍ਰੀਤ, ਜਿਹੜੀ ਗੱਲ ਪੰਜਾਬ ਦੇ SIR ਦੇ ਲਿਹਾਜ਼ ਨਾਲ ਲਾਜ਼ਮ ਹੋ ਜਾਂਦੀ, ਪਹਿਲੀ ਗੱਲ ਇਹ ਹੈ ਕਿ ਤੁਸੀਂ ਵੇਖੋ ਕਿ ਬਿਹਾਰ ਜਾਂ ਉਹਨਾਂ ਸਟੇਟਾਂ ਦੇ ਵਿੱਚ ਇਲੈਕਸ਼ਨ ਗੁਜ਼ਰ ਗਿਆ ਜਿੱਥੋਂ SIR ਸ਼ੁਰੂ ਹੋਈ ਸੀ। ਹੁਣ ਫੈਸਲਾ ਆਇਆ, ਫਰਜ਼ ਕਰੋ ਇਹ ਫੈਸਲਾ ਉਲਟ ਆਉਂਦਾ ਤਾਂ ਕੀ ਉਹ ਜਿਹੜੀਆਂ SIR ਦੇ ਨਾਲ ਬਣੀਆਂ ਸਰਕਾਰਾਂ ਸੀ, ਕੀ ਉਹਨਾਂ ਨੂੰ ਪਲਟ ਦਿੱਤਾ ਜਾਂਦਾ, ਖਤਮ ਕਰ ਦਿੱਤਾ ਜਾਂਦਾ? ਇਹ ਵੀ ਇੱਕ ਸਵਾਲ ਹੈ। ਬਿਲਕੁਲ। ਸੈਕੰਡ ਜਿਹੜੀ ਬੜੀ ਇੰਟਰਸਟਿੰਗ ਹੈ ਕਿ ਅਲਟੀਮੇਟਲੀ ਇਦਾਂ ਦੇ ਫੈਸਲੇ ਜਿਹੜੇ ਆ ਅੱਜ ਕੱਲ ਸੁਪਰੀਮ ਕੋਰਟ ਦੇ ਆਪਾਂ ਵੇਖਦੇ ਆ ਤਾਂ ਕੇਂਦਰ ਦੇ ਹੱਕ 'ਚ ਹੀ ਜਾਂਦੇ ਆ। ਤਾਂ ਜਿਵੇਂ ਹੁਣ ਕਈ ਬੰਦੇ ਕਹਿ ਦਿੰਦੇ ਆ ਕਿ ਇਲੈਕਟੋਰਲ ਬੌਂਡ ਵਾਲਾ ਜਿਹੜਾ ਮਸਲਾ ਸੀ ਉਹ ਤੇ ਸਰਕਾਰ ਦੇ ਉਲਟ ਗਿਆ ਸੀ, ਪਰ ਮੇਰਾ ਹਮੇਸ਼ਾ ਉਹਦੇ 'ਚ ਇੱਕ ਉਲਟ ਤਰਕ ਹੁੰਦਾ ਹੈ ਕਿ ਉਹ ਤੇ ਸਗੋਂ ਭਾਰਤੀ ਜਨਤਾ ਪਾਰਟੀ ਨੂੰ ਰਾਸ ਆਇਆ, ਸਰਕਾਰ ਨੂੰ ਰਾਸ ਆਇਆ, ਕਿਉਂਕਿ ਉਹਨਾਂ ਦਾ ਜਿਹੜਾ ਚੰਦਾ ਗਲਤ ਤਰੀਕੇ ਨਾਲ ਲਿਆ ਸੀ, ਜੋ ਸੁਪਰੀਮ ਕੋਰਟ ਨੇ ਕਿਹਾ ਕਿ ਤਰੀਕਾ ਗਲਤ ਆ, ਪਰ ਜਿਹੜਾ ਚੰਦਾ ਲਿਆ ਉਹ ਤੇ ਜਾਇਜ਼ ਹੋ ਗਿਆ।
ਉਹ ਤੇ ਵਾਪਸ ਨਹੀਂ ਨਾ ਲਿਆ ਗਿਆ, ਉਹ ਤੇ ਜ਼ਬਤ ਨਹੀਂ ਕੀਤਾ ਗਿਆ। ਜੀ ਤਾਂ ਇਦਾਂ ਹੀ ਜੇ ਹੁਣ ਆਪਾਂ ਵੇਖੀਏ ਤਾਂ SIR ਤੇ ਕੋਈ ਤਬਦੀਲੀ ਜਾਂ ਜੋ ਰੱਦ ਹੋਣ ਦੀ ਗੁੰਜਾਇਸ਼ ਸੀ ਉਹ ਖਤਮ ਹੋ ਜਾਂਦੀ। ਤਾਂ ਹੁਣ ਪੰਜਾਬੀਆਂ ਨੂੰ ਮੈਂ ਤੇ ਅਪੀਲ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਕਿ ਸੀਰੀਅਸਲੀ SIR ਨੂੰ ਲੈ ਲੈਣਾ ਚਾਹੀਦਾ ਹੈ। ਵੋਟਰ ਮੈਪਿੰਗ ਆਲਰੇਡੀ 85% ਪੰਜਾਬ ਦੀ ਡਨ ਹੋ ਚੁੱਕੀ ਆ, ਜਿਹਦੇ ਵਿੱਚ ਬਹੁਤ ਵੱਡੀ ਡਾਊਟਫੁਲ ਵੋਟਰ ਦੀ ਗਿਣਤੀ ਆ। ਪਹਿਲਾਂ ਵੀ ਕਹਿ ਚੁੱਕਾ ਕਿ ਭਾਈ ਤੂੰ ਆਪਣੇ ਪਰ ਆਪਣੇ ਪੰਜਾਬੀ ਕੀ ਕਰ ਰਹੇ ਆ ਕਿ ਜੀ BLOs ਨੂੰ ਸਹਿਯੋਗ ਨਹੀਂ ਦੇ ਰਹੇ। ਗੁਰਪ੍ਰੀਤ, ਮੇਰੀ ਕਿਸੇ ਚੋਣ ਅਧਿਕਾਰੀ ਨਾਲ ਚੇਚੀ ਮੁਲਾਕਾਤ ਸੀ। ਉਹ ਚੋਣ ਜੀ ਅਧਿਕਾਰੀ ਮੈਨੂੰ ਚੇਚੇ ਤੌਰ ਤੇ ਆਏ ਸਨ ਕਿ ਸਾਡੀ ਹੋਰ ਤੇ ਕੋਈ ਗੱਲ ਹੀ ਨਹੀਂ ਸੁਣਦਾ ਜੀ, ਪੰਜਾਬੀ ਪੱਤਰਕਾਰ ਜਿਹੜੇ ਉਹ ਹੋਰ ਬੜੇ ਕੰਮਾਂ 'ਚ ਬਿਜ਼ੀ ਨੇ, ਕਿ ਜੀ ਤੁਸੀਂ ਅਪੀਲ ਕਰੋ। ਮੈਂ ਕਿਹਾ ਜੀ ਮੇਰੀ ਅਪੀਲ ਕਿਨੇ ਸੁਣਦੀ, ਘਰ ਦੇ ਨਹੀਂ ਸੁਣਦੇ ਕਈ ਵਾਰ। ਤਾਂ ਉਹ ਕਹਿੰਦੇ ਕਿ ਨਹੀਂ ਨਹੀਂ ਜ਼ਰੂਰੀ ਆ, ਤਾਂ ਤੁਸੀਂ ਆਪਦੇ ਪ੍ਰੋਗਰਾਮਾਂ 'ਚ ਨਿਰੰਤਰ ਮੁਸਲਸਲ ਇਹ ਗੱਲ ਕਰਦੇ ਜਾਓ। ਤਾਂ SIR ਦੇ ਮਾਮਲੇ 'ਚ ਪੰਜਾਬੀਆਂ ਨੂੰ ਇੱਕ ਤੇ ਇਹ ਆ ਕਿ ਸੀਰੀਅਸਲੀ ਲੈਣਾ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਇੱਥੇ ਆਪਾਂ ਨੂੰ ਜਿਹੜੀ ਚੀਜ਼ ਈਜ਼ੀਲੀ ਅਵੇਲੇਬਲ ਹੁੰਦੀ ਆ ਉਹਦੀ ਵਕਤ ਘੱਟ ਲੱਗਦੀ ਆ। ਯਾਨੀ ਜੀ BLO ਆਉਂਦੇ ਆ ਵਾਰ-ਵਾਰ ਘਰਾਂ 'ਚ ਆਉਂਦੇ, ਆਪਾਂ ਨੂੰ ਇਹ ਲੱਗਦਾ ਕਿ ਸਾਡੇ ਬੱਧੇ ਆ, ਪਰ ਜਿੱਦਣ ਜੀ ਤੁਹਾਡੀ ਵੋਟ ਕੱਟੀ ਗਈ BLO ਨੇ ਤੁਹਾਡੀ ਦਹਲੀਜ਼ ਨਹੀਂ ਜੇ ਟੱਪਣੀ ਹੈ, ਮੈਂ ਤੁਹਾਨੂੰ ਦੱਸ ਦਿਆਂ। ਹੂੰ ਉਸ ਤੋਂ ਬਾਅਦ ਤੁਹਾਡਾ ਤੇ ਉਹਦਾ ਰਿਸ਼ਤਾ ਖਤਮ, ਤੇ ਫਿਰ ਜਿਹੜਾ ਬੂਥ ਲੈਵਲ ਅਧਿਕਾਰੀ ਆ ਉਹਨੇ ਕੱਟ ਕੇ ਜੇ ਡਿਲੀਸ਼ਨ ਪੈ ਗਈ ਤੇ ਉਸ ਤੋਂ ਬਾਅਦ ਤੁਸੀਂ ਇਤਰਾਜ਼ ਕਰੋਗੇ, ਫਿਰ SDM ਤੋਂ ਫਿਰ ਅਥਾਰਟੀਆਂ ਕੋਲ ਚਲੇ ਜਾਏਗਾ। ਜਦੋਂ ਤੁਸੀਂ ਇਹਨਾਂ ਸਹਿਯੋਗ ਹੀ ਨਹੀਂ ਕਰੋਗੇ ਤੇ ਅਪੀਲਾਂ ਕਰਨ ਜੋਗਾ ਕਿੱਥੇ ਟਾਈਮ ਹੋਏਗਾ। ਤੇ ਇੱਕ ਵਾਰੀ ਵੋਟਰ ਸੂਚੀ ਚੋਂ ਬਾਹਰ ਹੋ ਗਏ ਤਾਂ ਸਮਝ ਲਓ ਕਿ ਬਹੁਤ ਵੱਡਾ ਮੁੱਦਾ ਹੋਏਗਾ, ਕਿਉਂਕਿ ਆਧਾਰ ਕਾਰਡ ਨੂੰ ਆਲਰੇਡੀ ਜਿਹੜਾ ਸੁਪਰੀਮ ਕੋਰਟ ਹੈ ਉਹ ਸਿਰਫ ਇੱਕ ਪਛਾਣ ਦਾ ਜ਼ਰੀਆ ਦੱਸ ਚੁੱਕਾ ਹੈ। ਉਹ ਕੋਈ ਤੁਹਾਡਾ ਰੈਜ਼ੀਡੈਂਸ਼ੀਅਲ ਪ੍ਰੂਫ ਨਹੀਂ ਹੈ। ਇਹ ਗੱਲ ਮੇਰੀ ਤੁਸੀਂ ਧਿਆਨ ਨਾਲ ਸੁਣ ਲੈਣਾ। ਸੋ 3 ਵਾਰੀ ਤੁਹਾਡੇ ਘਰਾਂ 'ਚ BLO ਆਏਗਾ। ਜਿਹੜੇ NRI ਆ BLO ਨਾਲ ਸੰਬੰਧ ਕਰਕੇ ਜਾਂ ਸੰਪਰਕ ਕਰਕੇ ਆਪਣੇ ਪਰਿਵਾਰਾਂ ਦੇ ਜ਼ਰੀਏ ਉਹ ਕਿਉਂਕਿ ਸਾਈਨ ਨਹੀਂ ਕਰ ਸਕਦੇ, ਉਹ ਡਾਕੂਮੈਂਟ ਨਹੀਂ ਦੇ ਸਕਦੇ, ਤਾਂ ਪਾਸਪੋਰਟ ਜਾਂ ਵੀਜ਼ਾ ਦੀ ਕਾਪੀ ਉਪਲਬਧ ਕਰਵਾ ਸਕਦੇ ਆ, ਜਿਨ੍ਹਾਂ ਕੋ ਮੈਨੂੰ ਚੋਣ ਅਧਿਕਾਰੀ ਨੇ ਦੱਸਿਆ। ਤਾਂ ਜਿਨ੍ਹਾਂ NRIs ਦੀ ਵੋਟ ਆ ਉਹਨਾਂ ਨੂੰ ਵੀ ਚੁਕੰਨੇ ਰਹਿਣਾ ਪਵੇਗਾ। ਸੋ ਇਹ ਕਾਫੀ ਜ਼ਰੂਰੀ ਹੋ ਗਿਆ, ਕਿਉਂਕਿ ਅੱਗੇ ਉਮੀਦ ਸੀ ਕਿ ਸ਼ਾਇਦ SIR ਤੇ ਰੋਕ ਲੱਗ ਜਾਵੇਗੀ, ਪਰ ਫਿਲਹਾਲ ਜਿਸ ਤਰ੍ਹਾਂ ਤੁਸੀਂ ਸ਼ੁਰੂਆਤੀ ਖਬਰ 'ਚ ਦੱਸ ਹੀ ਦਿੱਤਾ ਹੈ ਕਿ SIR ਤੇ ਹੁਣ ਕੋਈ ਗੁੰਜਾਇਸ਼ ਨਹੀਂ, ਪੰਜਾਬ ਦੇ ਵਿੱਚ ਇਹ SIR ਜਾਰੀ ਰਹੇਗੀ। ਜੀ ਸੋ ਇਸ ਨੂੰ ਸੀਰੀਅਸ ਲੈਣ ਦੀ ਲੋੜ ਹੈ, ਜਿੱਦਾਂ ਤੁਸੀਂ ਦੱਸਿਆ, ਤੇ ਸੀਰੀਅਸ ਨਹੀਂ ਲਓਗੇ ਤਾਂ ਉਸ ਦਾ ਹਰਜਾਨਾ ਭਾਰੀ ਹੈ। ਖੈਰ, ਇਸ ਤੋਂ ਅੱਗੇ ਵਧੀਏ ਤਾਂ ਗੱਲ ਰਵਨੀਤ ਬਿੱਟੂ ਹੋਣਾ ਦੀ ਕਰਦੇ ਹਾਂ। ਰਵਨੀਤ ਬਿੱਟੂ ਹੋਣੀ ਕੱਲ ਖਾਸੇ ਅੱਗ ਬਬੂਲਾ ਹੋਏ ਨਜ਼ਰ ਆਏ। ਪੁਲਿਸ ਕਰਮਚਾਰੀਆਂ ਦੇ ਨਾਲ, ਪੁਲਿਸ ਅਧਿਕਾਰੀਆਂ ਦੇ ਨਾਲ, SSP ਦੇ ਨਾਲ ਉਹਨਾਂ ਦੀ ਤਲਖੀ ਸਭ ਨੇ ਦੇਖੀ, ਤੇ ਉਸ ਤੋਂ ਬਾਅਦ ਹੁਣ ਆਪ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ। ਤੇ ਵੈਸੇ ਵੀ ਕੱਲ ਉਹਨਾਂ ਦੀ ਜਿਸ ਤਰੀਕੇ ਦੀ ਗੱਲਬਾਤ ਸੀ, ਜਿਸ ਤਰੀਕੇ ਦੇ ਨਾਲ ਸਿੰਘ ਫਸ ਰਹੇ ਸੀ, ਉਹ ਵੀ ਵੈਸੇ ਸਵਾਲਾਂ ਦੇ ਘੇਰੇ 'ਚ ਹੈ। ਗੱਲ ਵੀ ਭਾਈ ਇੱਕ ਮਰਿਆਦਾ ਹੁੰਦੀ ਹੈ, ਕਿਸੇ ਨਾਲ ਤੁਸੀਂ ਤਲਖ ਕਲਾਮੀ ਦੇ ਵਿੱਚ ਵੀ ਜੇਕਰ ਪੈਂਦੇ ਹੋ, ਘੱਟੋ ਘੱਟ ਉਹ ਤਾਂ ਨਾ ਲੰਘੋ। ਬਿਲਕੁਲ, ਪਰ ਇਹ ਗੱਲ ਫਿਰ ਕਿਸਾਨ ਆਗੂਆਂ ਤੇ ਵੀ ਲਾਗੂ ਹੋਏਗੀ। ਬਿਲਕੁਲ ਇਹ ਗੱਲ ਹਰੇਕ ਪ੍ਰਦਰਸ਼ਨਕਾਰੀ ਤੇ ਲਾਗੂ ਹੋਏਗੀ, ਕਿਉਂਕਿ ਰਵਨੀਤ ਬਿੱਟੂ ਨੂੰ ਛੱਡ ਦਈਏ ਤਾਂ ਫਿਰ ਪੁਲਿਸ ਨੂੰ ਆਪਾਂ ਆਮ ਤੌਰ ਤੇ ਦੇਖਦੇ ਹਾਂ ਹਰ ਬੰਦਾ ਗਲਤ ਕਹਿ ਦਿੰਦਾ ਕਈ ਵਾਰ। ਤਾਂ ਫਿਰ ਇਹਦਾ ਅਰਥ ਤੇ ਇਹ ਹੈ ਕਿ ਸਾਨੂੰ ਹਰ ਮੌਕੇ ਤੇ ਪੁਲਿਸ ਦੀ ਗਲਤੀ ਨਹੀਂ ਲੱਭਣੀ ਚਾਹੀਦੀ। ਜੀ ਤਾਂ ਇਹਨਾਂ ਤੇ ਵੀ ਪੈਮਾਨਾ ਲਾਗੂ ਹੁੰਦਾ ਹੈ। ਦੇਖੋ ਰਵਨੀਤ ਬਿੱਟੂ ਕਿਵੇਂ ਥਾਪੀਆਂ ਮਾਰ ਰਿਹਾ, ਜਿਵੇਂ ਕੋਈ 골ਡ ਮੈਡਲ ਜਿੱਤ ਕੇ ਆਇਆ ਹੁੰਦਾ 올림픽 'ਚ। ਬਿਲਕੁਲ ਅੱਛਾ, ਪੁਲਿਸ ਦੇ ਨਾਲ ਭੇੜ ਹੋਈ ਆ ਬਹੁਤ ਤਗੜੀ। ਡਾਕਟਰ ਰਵਜੋਤ ਗਰੇਵਾਲ, ਤੁਹਾਨੂੰ ਪਤਾ ਉਹ SSP ਸਾਹਿਬਾਂ ਜੀ ਜਿਹੜੇ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਬੜੀ ਕਾਰਵਾਈ ਤਗੜੀ ਦੀ ਜੱਦ 'ਚ ਆ ਗਏ ਸਨ। ਨਿੱਜੀ ਜ਼ਿੰਦਗੀ ਵੀ ਉਹਨਾਂ ਦੀ ਥੋੜੀ ਡਿਸਟਰਬ ਚੱਲੀ, ਟ੍ਰੈਜਡੀ ਹੋ ਗਈ ਸੀ। ਉਹਨਾਂ ਨੂੰ ਦੁਬਾਰਾ ਇੱਧਰ ਮਤਲਬ ਕਿ SSP ਲਾਇਆ ਗਿਆ ਹੈ ਸੰਗਰੂਰ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਤੇ ਹੁਣ ਵੇਖਣ ਸ਼ਾਇਦ ਮਲੇਰਕੋਟਲੇ 'ਚ ਨਾ ਪੈਂਦਾ ਹੋਵੇ ਧੂਰੀ, ਕਿਉਂਕਿ ਮਲੇਰਕੋਟਲਾ ਅੱਡ ਤੋਂ ਜ਼ਿਲ੍ਹਾ ਬਣ ਚੁੱਕਾ ਹੈ। ਸੌਰੀ, ਇਹ ਮਾੜਾ ਜਿਹਾ ਕਨਫਰਮ ਕਰਨਾ, ਪਰ ਉਹ SSP ਨੇ ਸੰਬੰਧਿਤ ਜ਼ਿਲ੍ਹੇ ਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਸਲ 'ਚ ਜੋ ਕੱਲ ਹੋਇਆ
ਕਿ ਅੱਜ ਫਿਰ ਪ੍ਰੈਸ ਕਾਨਫਰੰਸਾਂ ਕੀਤੀਆਂ, ਅਮਨ ਅਰੋੜਾ, ਬਲਤੇਜ ਪੰਨੂ ਜਾਂ ਹੋਰ ਇਹਨਾਂ ਦੇ ਇਸ ਤਰ੍ਹਾਂ ਦੇ ਲੀਡਰ ਆ, ਉਹਨਾਂ ਨੇ ਬਹੁਤ ਕਰੜਾ ਇਤਰਾਜ਼ ਜਤਾਇਆ ਕਿ ਇਹਨਾਂ ਨੇ ਪੁਲਿਸ ਆਫੀਸਰ ਦੇ ਨਾਲ ਬਦਤਮੀਜ਼ੀ ਕੀਤੀ ਆ। ਸੋਸ਼ਲ ਮੀਡੀਆ ਤੇ ਵੀ ਜਿਹੜੇ ਇਹਨਾਂ ਦੇ ਆਪਣੇ ਪੇਜ ਆ, ਉਹਨਾਂ ਦੇ ਵਿੱਚ ਵੀ ਨੈਰੇਟਿਵ ਚਲਾਇਆ ਗਿਆ ਕਿ ਰਵਨੀਤ ਬਿੱਟੂ ਜਿਹੜਾ ਹੈ ਪੁਲਿਸ ਨਾਲ ਬੜੀ ਬੇਰਹਿਮੀ ਨਾਲ ਪੇਸ਼ ਆ ਰਿਹਾ। ਇੱਕ ਤੁਸੀਂ ਦੇਖਿਆ ਹੋਣਾ, ਸਿਪਾਹੀ ਦੇ ਧੌਣ ਤੇ ਹੱਥ ਜਿਹਾ ਰੱਖਿਆ ਘਸੁੰਨ ਦੀ ਮੁਦਰਾ 'ਚ, ਤਾਂ ਉਹ ਵੀ ਫੋਟੋ ਬੜੀ ਵਾਇਰਲ ਹੋਈ ਆ। ਯਾਨੀ ਅਮਨ ਅਰੋੜਾ ਨੇ ਤੇ ਇੱਥੋਂ ਤੱਕ ਕਿਹਾ ਵਾ ਕਿ ਪੁਲਿਸ ਨੂੰ ਇਹਨਾਂ ਨੇ ਦਲਾਲ ਤੇ ਦੱਲਾ ਸ਼ਬਦ ਇਸਤੇਮਾਲ ਕਰਕੇ ਬੜਾ ਭੰਡਿਆ ਹੈ, ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਸਖਤ। ਦੇਖੋ, ਔਰ ਜੇ ਆਪਾਂ ਦੇਖੀਏ ਰਵਨੀਤ ਬਿੱਟੂ ਹੋਰਾਂ ਦੀ ਵੀ ਗੱਲ ਛੱਡ ਦਿਓ, ਮਜੀਠੀਆ ਦੀ ਜਿਹੜੀ ਝੜਪ ਹੋਈ ਆ ਪਿਛਲੇ ਦਿਨੀ, ਉਹ ਵੀ ਬੜੀ ਚਰਚਿਤ ਰਹੀ ਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਰਾਜਾ ਵੜਿੰਗ ਦਾ, ਉਹਨਾਂ ਦਾ ਆਡੀਓ ਇੱਕ ਸ਼ੁਗਲ ਬਣ ਗਿਆ ਗੁਰਪ੍ਰੀਤ, ਇਹ ਰੀਲਾਂ ਦਾ ਯੁੱਗ ਆ। ਅੱਜ ਵੀ ਅਸੀਂ ਬਹੁਤ ਇੱਕ ਕਹਿ ਲਓ ਕਿ ਟੌਪ ਕਲਾਸ ਦੇ ਅਫਸਰ ਦੇ ਨਾਲ ਮੈਂ ਬੈਠਾ, ਆਹੀ ਗੱਲਾਂ ਉਹਨਾਂ ਦੇ ਮੁਖਾਰਬਿਨ ਤੋਂ ਸੁਣ ਰਿਹਾ ਸੀਗਾ ਪੰਜਾਬ ਦੇ ਲਿਹਾਜ਼ ਨਾਲ। ਨੌਜਵਾਨ ਨੇ ਤੁਹਾਡੇ ਵਾਂਗੂ ਬਹੁਤ ਉੱਚ ਕੋਟੀ ਦਾ ਅਹੁਦਾ ਉਹਨਾਂ ਦੇ ਕੋਲ, ਆਹੀ ਗੱਲਾਂ ਤਾਂ ਮਤਲਬ ਕਿ ਲੀਡਰਸ਼ਿਪ ਨਾਲ ਸੰਬੰਧਿਤ ਬਹੁਤ ਬਿਹਤਰੀਨ ਗੱਲਾਂ ਉਹਨਾਂ ਨੇ, ਕਿਉਂਕਿ ਉਹ ਇੰਡੀਆ ਦੇ ਕੋਨੇ-ਕੋਨੇ 'ਚ ਕੰਮ ਕਰ ਚੁੱਕੇ ਆ। ਤਾਂ ਮਤਲਬ ਕਿ ਆਹੀ ਗੱਲਾਂ ਕਿ ਜਿਹੜੇ ਸਾਡੇ ਲੀਡਰ ਨੇ ਨਾ ਗੁਰਪ੍ਰੀਤ, ਇਹ ਹੁਣ ਹੋ ਗਏ ਨੇ ਜਿਵੇਂ ਤੁਸੀਂ ਦੇਖਦੇ ਹੋ ਅਥਰੀ ਮੰਡੀਰ, ਵੀ ਰੀਲ ਪਾਉਣੀ ਆ, ਭਾਵੇਂ ਪਹਾੜ ਤੇ ਚੜਨਾ ਪਵੇ, ਭਾਵੇਂ ਰੇਲ ਗੱਡੀ ਦੇ ਥੱਲੇ ਫੜਨਾ ਪਵੇ, ਭਾਵੇਂ ਸਮੁੰਦਰ 'ਚ ਤਰਨਾ ਪਵੇ, ਭਾਵੇਂ ਅੱਗ 'ਚ ਖੜਨਾ ਪਵੇ, ਹੋਰ ਨਹੀਂ ਤੇ ਭਾਵੇਂ ਝੂਠਾ ਮੂਠਾ ਡਰਨਾ ਪਵੇ ਜਾਂ ਐਵੇਂ ਫਰੇਬੀ ਜਿਹਾ ਲੜਨਾ ਪਵੇ, ਇਹਨਾਂ ਨੇ ਰੀਲ 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 ਖੇਡਣਾ ਹੀ ਖੇਡਣਾ ਸਰ। ਤੁਸੀਂ ਇਹ ਵੇਖੋ, ਜੀਤ ਮਹਿੰਦਰ ਸਿੱਧੂ ਨੇ ਜਿਹੜਾ ਇਸ਼ਾਰਾ ਕੀਤਾ, ਕੀ ਉਹਨੂੰ ਚੰਗਾ ਲੱਗ ਸਕਦੇ? ਬਿਲਕੁਲ ਬਿਲਕੁਲ। ਮਤਲਬ ਕਿ ਅਸੀਂ ਦੇਖ ਰਹੇ ਹਾਂ ਹਰ ਪਾਸੇ ਮਰਿਆਦਾ ਜਿਹੜੀ ਆ ਉਹ ਟੁੱਟਦੀ ਆ। ਅੱਜ ਕੱਲ ਤੇ ਪੱਤਰਕਾਰਾਂ ਦਾ ਵੀ ਲਹਿਜ਼ਾ ਜਿਹੜਾ ਉਹ ਵੀ ਕਿਸੇ ਲੀਡਰ ਤੋਂ, ਅਥਰੇ ਲੀਡਰ ਤੋਂ ਘੱਟ ਨਹੀਂ ਹੈ। ਆਮ ਤੌਰ ਤੇ ਪੱਤਰਕਾਰਾਂ ਨੂੰ ਬਹੁਤ ਲਿਆਕਤੀ ਵਿਅਕਤੀ ਸਮਝਿਆ ਜਾਂਦਾ ਹੈ। ਤਾਂ ਖੈਰ, ਆਪਾਂ ਇੱਕ ਗੱਲ ਜਿਹੜੀ ਸੁਣ ਰਹੇ ਹਾਂ ਤੇ ਦੇਖ ਰਹੇ ਹਾਂ ਉਹ ਇਹੋ ਆ ਕਿ ਸ਼ੁਗਲ ਕੀਤਾ ਜਾਂਦਾ ਹੈ ਕਿ ਕੋਈ ਝੜਪ ਦੀ ਰੀਲ ਕੱਟੀ ਜਾਵੇ, ਉਹ ਰੀਲ ਵਾਇਰਲ ਹੋਵੇ, ਲੋਕਾਂ 'ਚ ਜਾਇਆ ਜਾਵੇ, ਯਾਨੀ ਆ ਸਾਰਾ ਕੁਛ। ਹੁਣ ਆਈਏ ਰਵਨੀਤ ਬਿੱਟੂ ਤੇ। ਰਵਨੀਤ ਬਿੱਟੂ ਬਾਰੇ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ। ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਜੇ ਤੁਹਾਨੂੰ ਲੇਡੀ ਪੁਲਿਸ ਅਫਸਰਾਂ ਦੀ ਇੰਨੀ ਹੀ ਬਈ ਫਿਕਰਮੰਦੀ ਹੈ, ਤੁਹਾਨੂੰ ਯਾਦ ਆ ਬੀਬੀ ਜੋਤੀ ਯਾਦਵ ਹੁੰਦੀ ਸੀਗੀ ਲੁਧਿਆਣੇ ਦੀ ACP ਉਸ ਵੇਲੇ, ਯਾਦ ਹੈ? ਤੇ ਇਹਨਾਂ ਦੀ ਜਿਹੜੀ ਬੀਬੀ ਸ਼ੀਨਾ ਆ ਜੀ, ਰਜਿੰਦਰਪਾਲ ਕੌਰ ਸ਼ੀਨਾ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਬਿਹੇਵ ਕੀਤਾ ਸੀਗਾ, ਯਾਦ ਹੋਣਾ ਤੁਹਾਨੂੰ ਜੀ, ਜਦੋਂ ਰੇਡ ਕਰਨ ਗਏ ਸਨ। ਤਾਂ ਗੁਰਪ੍ਰੀਤ, ਕੀ ਇਸ ਤਰ੍ਹਾਂ ਦੀ ਜਿਹੜੀ ਸਾਡੀ ਪਹੁੰਚ ਉਹ ਠੀਕ ਆ ਕਿ ਤੁਸੀਂ ਆਪਦੇ ਮਾਮਲੇ 'ਚ ਕੁਝ ਹੋਰ ਤਰ੍ਹਾਂ ਸੋਚਦੇ ਹੋ, ਅਗਲੇ ਦੇ ਮਾਮਲੇ 'ਚ ਹੋਰ ਤਰ੍ਹਾਂ? ਰਵਨੀਤ ਬਿੱਟੂ ਨੇ ਕਿਹਾ ਕਿ ਮੇਰੀ ਤੇ ਪੱਗ ਲਾਹਣ ਵਾਲੀ ਕਰਤੀ ਸੀ ਇਹਨਾਂ ਨੇ, ਫਿਰ ਮੈਂ ਆਪਦੀ ਪੱਗ ਬਚਾਉਣ ਵਾਸਤੇ ਤਾਂ ਜੋ ਮੈਨੂੰ ਕਰਨਾ ਪਿਆ ਤੇ ਮੈਂ ਕਰਾਂਗਾ, ਤੇ ਜੋ ਕਰ ਸਕਦਾ ਸੀ ਕੀਤਾ ਮੈਂ ਜੀ। ਹੁਣ ਅਸੀਂ ਇਹਨਾਂ ਗੱਲਾਂ ਤੋਂ ਅੱਗੇ ਹੋਰ ਵੱਧ ਕੇ ਸੋਚਦੇ ਹਾਂ। ਮੈਂ ਸਮਝਦਾ ਹਾਂ ਕਿ ਸਾਨੂੰ ਮੁੱਦੇ ਦੀ ਗੱਲ ਕਰਨੀ ਚਾਹੀਦੀ ਆ। ਇਹ ਸਿਆਸਤਦਾਨ ਨੇ, ਇਹਨਾਂ ਦੀ ਨੌਟੰਕੀ, ਇਹਨਾਂ ਦੇ ਨਾਟਕ, ਇਹਨਾਂ ਦਾ ਸਾਰਾ ਕੁਝ ਚੱਲਦਾ ਰਹਿਣਾ। ਗੱਲ ਇਹ ਆ ਕਿ ਰਵਨੀਤ ਬਿੱਟੂ ਨੂੰ ਉੱਥੇ ਪਹੁੰਚਣ ਦੀ ਨੌਬਤ ਕਿਉਂ ਆਈ ਜੀ? ਇਹਨਾਂ ਨੇ ਓਂਕਾਰ ਸਿੰਘ ਨੂੰ ਹਿਰਾਸਤ 'ਚ ਲਿਆ ਹੀ ਕਿਉਂ, ਜਿੱਥੇ ਦੂਜੇ ਤੁਰੇ ਫਿਰਦੇ ਸੀ? ਕਿਉਂਕਿ ਓਂਕਾਰ ਸਿੰਘ ਧੂਰੀ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਹੈ, ਧੂਰੀ ਦੇ ਵਿੱਚ ਕੰਮ ਕਰ ਰਿਹਾ ਹੈ। ਤੇ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਸਨ, ਭਗਵੰਤ ਮਾਨ ਜੀ ਦਾ ਸਾਰਾ ਕੰਮ ਕਰ ਓਂਕਾਰ ਹੀ ਸਾਂਭਦਾ ਸੀ। ਜੇ ਉਦੋਂ ਧੂਰੀ ਉਹਨੇ ਸਿੰਘਾਂ ਤੇ ਚੁੱਕ ਕੇ ਭੁੰਜੇ ਨਹੀਂ ਸੁੱਟਿਆ, ਤੇ ਹੁਣ ਕੀ ਆਖਰ ਆ ਚੱਲੀ ਸੀ ਜੀ? ਯਾਨੀ ਤੁਸੀਂ ਉਹਨੂੰ ਹਿਰਾਸਤ 'ਚ ਲੈ ਲਿਆ, ਤੇ ਜੇ ਉਹਦਾ ਕੋਈ ਓਫੈਂਸ ਸੀ, ਫਿਰ ਤੁਸੀਂ ਰਵਨੀਤ ਬਿੱਟੂ ਦੇ ਡਰਾਮੇ ਤੋਂ ਬਾਅਦ ਉਹਨੂੰ ਛੱਡਿਆ ਕਿਉਂ? ਤਾਂ ਗੱਲ ਤੇ ਇਹ ਹੈ ਨਾ ਕਿ ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਬਣਾਈ ਕਿਉਂ? ਤੁਹਾਡੇ MLA ਵੀ ਤੇ ਦੂਜੇ ਹਲਕਿਆਂ 'ਚ ਤੁਰੇ ਜਾਂਦੇ ਫੜੇ ਹੀ ਆ ਨਾ, ਦੇਖੇ ਹੀ ਆ ਨਾ ਲੋਕਾਂ ਨੇ। ਤਾਂ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਰਵਨੀਤ ਬਿੱਟੂ ਬਹੁਤ ਉੱਭਰ ਰਹੇ ਨੇ ਤੇਜ਼ੀ ਨਾਲ। ਹਾਲਾਂਕਿ ਉਹਨਾਂ ਦੇ ਆਪਦੇ ਭਰਾਤਾ ਜਿਹੜੇ ਆ, ਉਹ ਤੁਹਾਨੂੰ ਪਤਾ ਪੁਲਿਸ ਦੇ ਵਿੱਚ ਭਰਤੀ ਹੋ ਗਏ,
ਉਹਨਾਂ ਲਈ ਸ਼ਰਤਾਂ 'ਚ ਛੋਟ, ਤੇ ਹੁਣ ਤੇ ਪਿੱਛੇ ਜੇ ਮਾਨ ਸਰਕਾਰ 'ਚ ਹੀ ਉਹਨਾਂ ਨੂੰ ਤਰੱਕੀ ਮਿਲੀ ਹੈ। ਇੰਟਰਸਟਿੰਗ ਗੱਲ ਦੱਸਾਂ ਤੁਹਾਨੂੰ, ਔਰ ਉਹਨਾਂ ਦੀ ਪੋਸਟਿੰਗ ਵੀ ਬਹੁਤ ਵਧੀਆ ਜਗ੍ਹਾ ਤੇ ਹੋਈ ਆ। ਤਾਂ ਰਵਨੀਤ ਬਿੱਟੂ ਹੋਰਾਂ ਦੇ ਮਾਮਲੇ ਦੇ ਵਿੱਚ ਹਮੇਸ਼ਾ ਇੱਕ ਸ਼ੱਕ ਦਾ ਚਸ਼ਮਾ ਪਹਿਨ ਕੇ ਦੇਖਿਆ ਜਾਂਦਾ ਹੈ ਕਿ ਕੀ ਰਵਨੀਤ ਬਿੱਟੂ ਨੂੰ ਬਹੁਤ ਵੱਡਾ ਲੀਡਰ ਨਹੀਂ ਬਣਾਇਆ ਜਾ ਰਿਹਾ, ਤੇ ਜੀ ਜੱਗ ਜਾਰ ਨੇ ਯਾਰੀਆਂ ਪੁਰਾਣੀਆਂ। ਤਾਂ ਇਸ ਕਰਕੇ ਮੇਰਾ ਤੇ ਸਵਾਲ ਇਹਨਾਂ ਨੂੰ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਕ੍ਰੀਏਟ ਹੀ ਕਿਉਂ ਹੋਣ ਦਿੱਤੀ ਜਾਂ ਕੀਤੀ ਆ ਕਿ ਜਿਹਦੇ ਵਿੱਚ ਰਵਨੀਤ ਬਿੱਟੂ ਵਰਗੇ ਫਾਇਦਾ ਚੁੱਕ ਗਏ, ਜਾਂ ਇਸ ਤਰ੍ਹਾਂ ਪੁਲਿਸ ਦੇ ਨਾਲ ਇੱਕ ਭੇਡ ਦੇ ਵਿੱਚ ਨਜ਼ਰ ਆਏ ਨੇ। ਬਿਲਕੁਲ, ਬਿਲਕੁਲ। ਉਹ ਜੀਤ ਮਹਿੰਦਰ ਸਿੱਧੂ ਹੋਣਾ ਵਾਲੀ ਤੁਸੀਂ ਗੱਲ ਕੀਤੀ ਹੈ, ਉਹ ਆਲੇ-ਦੁਆਲੇ ਖੜੇ ਲੋਕਾਂ ਦੀ ਮਾਨਸਿਕਤਾ ਤੇ ਬੜਾ ਮੈਂ ਹੈਰਾਨ ਸੀ। ਜਿੱਦਾਂ ਹੀ ਉਹ ਇਸ਼ਾਰਾ ਕਰਦੇ ਨੇ ਸਿੱਧੂ ਹੋਣੀ, ਉਹ ਨਾਲ ਦੇ ਜਦੋਂ ਚੀਕਾਂ ਮਾਰਦੇ ਨੇ ਬੜਾ ਚਾਅ ਚੜ੍ਹ ਜਾਂਦਾ, ਜਿੱਦਾਂ ਬਹੁਤ ਮੈਡਲ ਪਾਤਾ ਹੋਵੇ ਜੀਤ ਮਹਿੰਦਰ ਸਿੱਧੂ ਹੋਣਾ ਨੂੰ ਕਿਸੇ ਨੇ, ਤੇ ਉਸ ਦੀ ਖੁਸ਼ੀ ਮਨਾ ਰਹੇ ਹੋਣ। ਆਹ ਤਾਂ ਸਾਡੀ ਮਾਨਸਿਕਤਾ, ਇੱਥੇ ਕ ਅਸੀਂ ਖੜੇ ਹਾਂ ਲੋਕ। ਦੂਜੇ ਪਾਸਿਓਂ ਇੱਕ ਤਸਵੀਰ ਮੈਸਰ ਖਾਨਾ ਹੋਣਾ ਦੇ ਸਮਰਥਕਾਂ ਦੀ ਵੀ ਸਾਹਮਣੇ ਆਈ, ਉਸ ਦੇ ਵਿੱਚ ਵੀ ਉਹ ਵੀ ਗੰਦੇ ਇਸ਼ਾਰੇ ਕਰੀ ਜਾਂਦੇ ਸੀ ਇੱਕ ਦੂਜੇ ਵੱਲ ਨੂੰ। ਇਹ ਚੱਲੀ ਪਤਾ ਨਹੀਂ ਕੀ ਜਾਂਦਾ, ਇਹ ਸਿਰਫ ਇਹ ਹੈ ਹੀ ਮੈਕ ਗੰਦੇ ਤੱਕ। ਲੋਕ ਨੇ, ਇਹ ਜੀ। ਗੁਰਪ੍ਰੀਤ ਗੰਦੇ ਲੋਕ ਨੇ, ਹੋਰ ਇਹ ਭਜਨ ਬੰਦਗੀ ਕਿੱਥੋਂ ਕਰਨਗੇ? ਹੂੰ, ਇਹ ਬਿਲਕੁਲ। ਜਿਹੜੇ ਐਲਾਨੀਆਂ ਨਾਮੀ ਬਦਮਾਸ਼ ਆ ਉਹ ਤੇ ਬਦਨਾਮ ਹੁੰਦੇ ਆ। ਅਸਲੀ ਜੀ, ਲੁੱਚੇ ਤੁਹਾਡੇ ਸਾਹਮਣੇ ਆ। ਇਹਨਾਂ ਦੀ ਲੁੱਚਗਿਰੀ, ਕਿਸੇ ਦਾ ਪੀਏ ਗੰਦਾ ਇਸ਼ਾਰਾ ਕਰਦਾ ਹੈ, ਕੋਈ ਮੇਅਰ ਦਾ ਪਤੀ ਏਦਾਂ ਦਾ ਗੰਦ ਘੋਲਦਾ ਹੈ। ਅਸਲੀ ਲੁੱਚੇ ਇਹ ਲੋਕ ਨੇ ਸਰ, ਜਿਹੜੇ ਜੀ। ਬਦਲ ਲੋਕ ਹੁੰਦੇ ਨੇ, ਬਦਨਾਮ ਲੋਕ ਹੁੰਦੇ ਨੇ, ਉਹ ਤਾਂ ਪਤਾ ਹੀ ਹੁੰਦਾ ਹੈ। ਇਹ ਲੁੱਚੇ ਲੁਕਵੇਂ ਲੁੱਚੇ ਨੇ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਪੱਤਰਕਾਰ ਰਤਨਦੀਪ ਧਾਲੀਵਾਲ ਹੋਣਾ ਦੀ ਕਰ ਲੈਂਦੇ ਹਾਂ। ਉਹਨਾਂ ਦੀ ਵੀਡੀਓ ਇੱਕ ਸਾਹਮਣੇ ਆਈ ਹੈ, ਉਹਨਾਂ ਨੇ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ ਵੀ ਭਾਈ ਘਰੇ ਜਾ ਜਾ ਕੇ ਪੁਲਿਸ ਤੰਗ ਪਰੇਸ਼ਾਨ ਕਰ ਰਹੀ ਹੈ, ਤੇ ਸ਼ਿਕਾਇਤਾਂ ਦਾ ਤਾਂ ਕਹਿੰਦੇ ਅੰਬਾਰ ਲੱਗ ਗਿਆ। ਉਹਨਾਂ ਨੇ ਆਪਣੇ ਪੋਡਕਾਸਟ 'ਚ ਇੱਕ ਗੱਲ ਕੀਤੀ ਸੀ ਉਸ ਨੂੰ ਲੈ ਕੇ। ਦੇਖੋ ਗੁਰਪ੍ਰੀਤ, ਗੱਲ ਇਹ ਆ ਕਿ ਰਤਨ ਧਾਲੀਵਾਲ ਉਹ ਇੱਕ ਪੋਡਕਾਸਟ ਕਰਦੇ ਆ, ਜਾਂ ਚਲੋ ਐਨਾਲਿਸਿਸ ਕਰਦੇ ਨੇ ਉਹ ਵੀ। ਅਸੀਂ ਜੀ, ਵੀ ਐਨਾਲਿਸਿਸ ਹੀ ਕਰਦੇ ਹਾਂ ਖਬਰਾਂ ਦਾ। ਹਰ ਇੱਕ ਬੰਦੇ ਦਾ ਕੰਮ ਕਰਨ ਦਾ ਢੰਗ ਹੁੰਦਾ ਹੈ, ਠੀਕ ਹੈ ਜੀ। ਤੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਆਪਣਾ ਕੰਮ ਗੁਰਪ੍ਰੀਤ ਨਹੀਂ ਪਸੰਦ ਹੋਏਗਾ, ਬਹੁਤ ਜੀ, ਸਾਰੇ ਲੋਕ ਪਿਆਰ ਕਰਦੇ ਹੋਣਗੇ। ਇਦਾਂ ਹੀ ਹੈ, ਸਾਰਿਆਂ ਦਾ ਕੰਮ ਆਪਦੀ ਆਪਦੀ ਜਗ੍ਹਾ ਹੁੰਦਾ ਹੈ। ਹੁਣ ਜਿਹੜੀ ਗੱਲ ਰਤਨ ਨੇ ਕਹੀ ਆ, ਰਤਨ ਨੇ ਕਿਹਾ ਕਿ ਇਹਨਾਂ ਦੀਆਂ ਇੰਨੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ। ਆਪਣੀ ਆਡੀਅנס ਦੇ ਵਿੱਚੋਂ ਵੀ ਬਹੁਤ ਸਾਰੇ ਇਸ ਗੱਲ ਦੇ ਚਸ਼ਮਦੀਦ ਹੋਣਗੇ ਕਿ ਇਹ ਗੱਲ ਤੇ ਆਪਾਂ ਕਈ ਮਹੀਨੇ ਤੋਂ ਕਰ ਰਹੇ ਹਾਂ ਕਿ ਇਹਨਾਂ ਦੀਆਂ 30 ਤੋਂ 40 ਟਿਕਟਾਂ ਲਗਭਗ ਨਿਸ਼ਾਨੇ ਦੇ ਨੇ। ਜੀ, ਇਹਦੇ ਨਾਲ ਕੀ ਹੋ ਗਿਆ ਜੀ, ਕੀ ਭਾਅ ਡਿੱਗ ਪਿਆ? ਤੇ ਦੂਜੀ ਚੀਜ਼ ਇਹ ਕਿ ਰਤਨ ਨੇ ਇੰਨਾ ਆਪਣੇ ਤੋਂ ਵੱਖ ਕੀਤਾ ਕਿ ਉਹਨੇ ਨਾਮ ਦੱਸਤੇ, ਉਹਦੇ ਜੀ, ਕੋਲ ਆਪਦੀ ਜਾਣਕਾਰੀ ਹੋਏਗੀ, ਠੀਕ ਹੈ ਨਾ ਗੁਰਪ੍ਰੀਤ? ਇਹਦੇ ਚ ਕੀ ਹੋਇਆ ਯਾਰ? ਸਿੰਪਲ ਫੰਡਾ ਹੈ, ਜੇ ਕਿਸੇ ਨੇ ਕੋਈ ਇਦਾਂ ਦੀ ਜਾਣਕਾਰੀ ਦਿੱਤੀ ਹੈ ਜਿਸ ਨੂੰ ਤੁਸੀਂ ਮੰਨ ਰਹੇ ਹੋ ਕਿ ਨਹੀਂ ਇਹ ਸਾਡਾ ਕੋਈ ਨੁਕਸਾਨ ਕਰ ਸਕਦੀ ਹੈ, ਜਾਂ ਲੋਕਾਂ ਦੇ ਵਿੱਚ ਇੱਕ ਦੁਵਿਧਾ ਪੈਦਾ ਕਰ ਸਕਦੀ ਹੈ, ਤਾਂ ਫਿਰ ਬੜਾ ਸਿੰਪਲ ਹੈ ਨਾ ਗੁਰਪ੍ਰੀਤ, ਕਿ ਤੁਸੀਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰੋ, ਪ੍ਰੈਸ ਨੋਟ ਜਾਰੀ ਕਰ ਦਿਓ, ਤੇ ਉਸ ਪ੍ਰੈਸ ਨੋਟ ਦੇ ਵਿੱਚ ਇੱਕ ਸਿੰਪਲ ਲਾਈਨ ਲਿਖ ਦਿਓ ਕਿ ਸੰਬੰਧਿਤ ਵਿਸ਼ੇ ਨਾਲ ਜੁੜੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦਾ ਕੋਈ ਆਧਾਰ ਨਹੀਂ, ਕੋਈ ਅਸੀਂ ਸਰਵੇ ਨਹੀਂ ਕਰਾਇਆ, ਤੇ ਜਦੋਂ ਟਿਕਟਾਂ ਦਾ ਐਲਾਨ ਹੋਏਗਾ ਉਦੋਂ ਤੁਹਾਡੇ ਸਾਹਮਣੇ ਆ ਜਾਏਗਾ, ਗੱਲ ਖਤਮ ਹੈ। ਬਿਲਕੁਲ। ਇਹਦੇ ਚ ਤੇ ਕੋਈ ਤਰਕ ਵਿਤਰਕ ਕਰਨ ਦੀ ਜ਼ਰੂਰਤ ਹੀ ਨਹੀਂ। ਜਿਵੇਂ ਰਤਨ ਕਹਿ ਰਿਹਾ ਸੀਗਾ ਕਿ ਆਪਦੀ ਅੱਜ ਵਾਲੀ ਵੀਡੀਓ ਚ ਕਿ ਤੁਸੀਂ ਟਿਕਟਾਂ ਦਾ ਐਲਾਨ ਕਰ ਦਿਓ ਜੀ, ਇਹਨਾਂ ਦੀਆਂ ਟਿਕਟਾਂ ਦਾ। ਆਪਾਂ ਕਿਸੇ ਨੂੰ ਬਤੌਰ ਪੱਤਰਕਾਰ ਕਿਸੇ ਜਥੇਬੰਦੀ ਨੂੰ ਟਿਕਟਾਂ ਦੇ ਐਲਾਨ ਵਾਸਤੇ ਕਿਵੇਂ ਕਹਿ ਸਕਦੇ? ਜੀ, ਠੀਕ ਹੈ ਨਾ ਜੀ? ਤਾਂ ਕਹਿਣ ਦਾ ਮਤਲਬ ਹੈ ਕਿ ਚਲੋ ਉਹਨਾਂ ਨੇ ਕਰਨਾ ਨਹੀਂ ਕਰਨਾ, ਅਸੀਂ ਕਹਤਾ ਠੀਕ ਆ। ਪਰ ਜੋ ਇੱਕ ਰਵਾਇਤ ਤੁਰੀ ਆਉਂਦੀ ਹੈ ਕਿ ਕਿਸੇ ਵੀ ਵਿਸ਼ਲੇਸ਼ਕ ਦੀ ਗੱਲ ਦਾ ਖੰਡਨ ਕਰਨਾ ਹੋਵੇ, ਜਿਸ ਨੂੰ ਕੋਈ ਫੋਲੋ ਜ਼ਿਆਦਾ ਲੋਕ ਕਰਦੇ ਆ, ਤਾਂ ਤੁਸੀਂ ਜਸਟ ਉਸੇ ਪਬਲਿਕ ਡੋਮੇਨ ਚ ਜਾਓ, ਇੱਕ ਸੂਚਨਾ ਜਿਹੜੀ ਹੈ ਤੁਸੀਂ ਉਹਦੇ ਕਾਊਂਟਰ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖੋ, ਤੇ ਫਿਰ ਆਪਣੇ ਆਪ ਹੀ ਜਿੱਥੇ ਉਹ ਗੱਲ ਚੱਲਦੀ ਹੈ ਉੱਥੇ ਲੋਕ ਗੱਲ ਕਰ ਦਿੰਦੇ ਆ ਕਿ ਨਹੀਂ ਮਿੱਤਰਾ, ਸਰਕਾਰ ਦਾ ਤੇ ਇਸ ਮਾਮਲੇ 'ਚ ਆ ਕਹਿਣਾ, ਆਫੀਸ਼ੀਅਲੀ ਆ ਕਹਿਣਾ। ਕਿਉਂਕਿ ਜੀ, ਜੇ ਆਪਾਂ ਸੋਰਸਸ ਦੇ ਹਵਾਲੇ ਨਾਲ ਕਰਾਂਗੇ ਤਾਂ ਆਪਾਂ ਤਾਂ ਅਨਆਫੀਸ਼ੀਅਲੀ ਸੂਚਿਤ ਕਰ ਰਹੇ ਆ ਨਾ, ਜੀ, ਉਧਰੋਂ ਤੇ ਅਧਿਕਾਰਤ ਤੌਰ ਤੇ ਹੋ ਜਾਏਗਾ। ਤੇ ਜਦੋਂ ਬਿਲਕੁਲ। ਇੱਕ ਵੇਲਾ ਆਏਗਾ, ਸਾਰਾ ਕੁਝ
ਹੋ ਜਾਏਗਾ, ਉਦੋਂ ਪਤਾ ਲੱਗ ਜੂ ਕਿਹੜੀ ਧਿਰ ਸੱਚੀ ਹੈ ਕਿਹੜੀ ਧਿਰ ਝੂਠੀ ਹੈ। ਮੈਂ ਤੇ ਆਪ ਕਹਿਣਾ, ਅੱਜ ਵੀ ਕਹਿਣਾ ਕਿ ਬਹੁਤ ਸਾਰੀਆਂ ਟਿਕਟਾਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਕੱਟੀਆਂ ਜਾ ਸਕਦੀਆਂ ਨੇ। ਤਾਂ ਅਸਲ ਦੇ ਵਿੱਚ ਗੁਰਪ੍ਰੀਤ ਇਹ ਮਾਮਲਾ ਇਦਾਂ ਆ ਕਿ ਇਹ ਜਿਹੜੇ ਦਿੱਲੀ ਵਾਲੇ ਆ, ਇਹਨਾਂ ਦੇ ਰਡਾਰ ਤੇ ਕੁਝ ਪੱਤਰਕਾਰ ਰਹਿੰਦੇ ਨੇ। ਇਹੀ ਕੰਮ ਫਿਰ ਗੱਲ ਇਹ ਆ ਕਿ ਅੱਗੇ ਆਏਗਾ ਕਿ ਪੰਜਾਬੀ ਆਪਣੇ ਬੰਦੇ ਆ ਜਿਹੜੇ ਇਹਨਾਂ ਨੂੰ ਸਮੇਂ ਦਰ ਸਮੇਂ ਇਸ ਤਰ੍ਹਾਂ ਦੀਆਂ ਪੁੱਠੀਆਂ ਕਹਿ ਲਓ ਕਿ ਸਲਾਹਾਂ ਦਿੰਦੇ ਨੇ, ਆਹ ਕਰ ਲਓ ਜੀ, ਵਾਹ ਕਰ ਲਓ। ਸੋ ਇਸ ਕਰਕੇ ਨੁਕਸਾਨ ਇਹਨਾਂ ਦਾ ਹੀ ਹੋ ਰਿਹਾ। ਹੁਣ ਤੁਸੀਂ ਇਹ ਵੇਖੋ ਕਿ ਇਹਨਾਂ ਨੇ ਵਿਧਾਇਕਾਂ ਤੋਂ ਸ਼ਿਕਾਇਤਾਂ ਦਵਾਈਆਂ ਨੇ, ਤੇ ਰਤਨ ਦੇ ਨੇੜਲੇ ਇੱਕ ਸਾਥੀ ਨੇ ਦੱਸਿਆ ਕਿ ਭਾਈ ਇਹ ਤੇ ਸ਼ਾਇਦ ਸ਼ਿਕਾਇਤਾਂ ਦੀ ਗਿਣਤੀ 30 ਤੋਂ ਵੀ ਵੱਧ ਸਕਦੀ ਹੈ। ਯਾਨੀ ਸਾਰੇ ਦੇ ਸਾਰੇ ਵਿਧਾਇਕਾਂ ਨੇ ਜੇ ਆਪੋ ਆਪਣੇ ਹਲਕੇ ਦੇ ਵਿੱਚ ਕਹਿ ਲਓ ਕਿ ਕੰਪਲੇਂਟ ਕੀਤੀ ਆ, ਤਾਂ ਗੁਰਪ੍ਰੀਤ ਫਿਰ ਇਹਦਾ ਮਤਲਬ ਤੇ ਇਹ ਆ ਨਾ ਕਿ ਕਈ ਜ਼ਿਲ੍ਹਿਆਂ ਦਾ ਮਾਮਲਾ ਬਣ ਗਿਆ, ਕਈ ਜ਼ਿਲ੍ਹਿਆਂ ਦਾ ਮਾਮਲਾ ਬਣ ਗਿਆ। ਉਹ ਵੀ ਤੁਸੀਂ ਪੁਲਿਸ ਨੂੰ ਸਿੱਧੀ ਸ਼ਿਕਾਇਤ ਕਰ ਦਿੱਤੀ ਹੈ। ਤੇ ਜੇ ਕਿਸੇ ਵਿਧਾਇਕ ਨੂੰ ਲੱਗਦਾ ਹੈ ਕਿ ਉਹਦਾ ਭਾਈ ਕੋਈ ਕੈਰੀਅਰ ਨੁਕਸਾਨਿਆ ਗਿਆ, ਕੋਈ ਯਾਨੀ ਕੋਈ ਛਵੀ ਖਰਾਬ ਹੋਈ ਹੈ, ਉਹਨਾਂ ਦੇ ਕੋਲ ਦੋ ਰਸਤੇ ਹੋਰ ਵੀ ਸਨ। ਪੱਤਰਕਾਰ ਨੂੰ ਨੋਟਿਸ ਕੱਢਿਆ ਜਾ ਸਕਦਾ ਸੀ, ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਸੀ। ਤੀਜਾ ਇਹ ਹੈ ਕਿ ਤੁਸੀਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖ ਸਕਦੇ ਸੀ। ਤੇ ਤੁਸੀਂ ਤੇ ਸਿੱਧਾ ਪੱਤਰਕਾਰ ਦੇ ਘਰੇ ਪੁਲਿਸ ਦੇ ਛਾਪੇ ਪਵਾਤੇ ਨੇ। ਇਸ ਕਰਕੇ ਇਸ ਸਰਕਾਰ ਦਾ ਆਪਣਾ ਹੀ ਨੁਕਸਾਨ ਹੈ ਗੁਰਪ੍ਰੀਤ। ਇਹਨਾਂ ਦਿਨਾਂ ਦੇ ਵਿੱਚ ਆ ਕੇ ਮੈਂ ਇੱਕ ਮੰਤਰੀ ਦੀ ਅੱਜ ਵੀ ਗੱਲ ਦੱਸੀ ਸੀਗੀ, ਮੈਨੂੰ ਪਤਾ ਲੱਗਿਆ। ਇਨਫੈਕਟ ਜਿਸ ਮੁੰਡੇ ਦੇ ਨਾਲ ਗੱਲ ਹੋਈ ਉਹਦਾ ਹੀ ਮਾਮਲਾ ਸੀ। ਉਸਨੇ ਕਿਹਾ ਕਿ ਮੇਰੇ ਤੇ ਪੱਤਰਕਾਰ ਤੌਰ ਤੇ ਉਹਨੇ ਦੱਸਿਆ ਕੰਮ ਕਰਦੇ ਆ, ਇਹਨਾਂ ਦੇ ਬੰਦੇ ਨੇ ਪਰਚੇ ਕਰਵਾਏ ਸੀ 2, ਪਰ ਹੁਣ ਕੀ ਹੈ ਜੀ ਕਿ ਹੁਣ ਯਾਨੀ ਸਾਫ਼ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਭਾਈ ਕੋਈ ਗੱਲ ਨਹੀਂ, ਤੂੰ ਆ ਜਾ, ਗਿਲੇ ਸ਼ਿਕਵੇ ਆਪਾਂ ਖਤਮ ਕਰੀਏ ਯਾਰ, ਕੋਈ ਨਹੀਂ, ਆਪਾਂ ਕਿਹੜਾ ਕੋਈ ਇੱਕ ਦੂਜੇ ਦਾ ਵਿਅਕਤੀਗਤ ਨੁਕਸਾਨ ਕੀਤਾ। ਤੇ ਦੇਖੋ ਕਿੱਡੀ ਗੱਲ ਸੋਹਣੀ ਗੱਲ ਆ, ਮਾਮਲਾ ਨਿਬੜ ਗਿਆ ਜੀ। ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ, ਨਿਬੜ ਜਾਂਦੇ ਨੇ। ਤਾਂ ਇਹ ਚੀਜ਼ਾਂ ਨਹੀਂ ਇੰਨੀ ਦੂਰ ਤੱਕ ਜਾਣੀਆਂ ਚਾਹੀਦੀਆਂ ਗੁਰਪ੍ਰੀਤ। ਅਨਫੋਰਚੂਨੇਟਲੀ ਜਿੰਨੀਆਂ ਦੂਰ ਇਹ ਲਿਜਾ ਰਹੇ ਨੇ ਪੱਤਰਕਾਰਾਂ ਦੇ ਵਿੱਚ, ਤੇ ਮੈਂ ਅੱਗੇ ਕਿਹਾ ਕਿ ਤੁਸੀਂ ਇੰਨਾ ਜ਼ਿਆਦਾ ਲੋਕਾਂ ਦੇ ਅੰਦਰ, ਕੁਝ ਲੋਕ ਜਿਹੜੇ ਖਾਸ ਤੁਹਾਡੇ ਨੇ, ਉਹਨਾਂ ਦੇ ਅੰਦਰ ਇੰਨਾ ਜ਼ਹਿਰ ਭਰ ਰਹੇ ਹੋ ਕਿ ਗੱਲ ਹੀ ਛੱਡ ਦਿਓ। ਮਸਲਨ ਕਿ ਜਦੋਂ ਰਣਜੀਤ ਵਾਲਾ ਮਾਮਲਾ ਹੋਇਆ ਸੀ ਤਾਂ ਮੈਂ ਉਸ ਵੇਲੇ ਵੀ ਇੱਕ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਪੱਤਰਕਾਰਾਂ ਤੇ ਨਾ ਸਿਰਫ ਸ਼ਬਦੀ ਹਮਲੇ ਹੋਣਗੇ ਬਲਕਿ ਸਰੀਰਕ ਹਮਲੇ ਵੀ ਹੋ ਸਕਦੇ ਆ। ਅੱਜ ਤੁਹਾਡੇ ਸਾਹਮਣੇ ਆ ਨਾ ਕਿ ਬੀਬੀ ਮਾਣੂਕੇ ਦੇ ਨਾਲ ਸੁਖਵਿੰਦਰ ਦੀ ਬਹਿਸ ਹੁੰਦੀ ਹੈ, ਉਸ ਤੋਂ ਬਾਅਦ ਉਹਦੀ ਨਾ ਸਿਰਫ ਪੱਗ ਲਾਈ ਗਈ ਬਲਕਿ ਉਸ ਤੇ ਬਹੁਤ ਜ਼ੋਰਦਾਰ ਹਮਲਾ ਕੀਤਾ ਗਿਆ। ਉਹਨੇ ਤੇ ਦੋਸ਼ ਲਾਇਆ ਕਿ ਬੀਬੀ ਮਾਣੂਕੇ ਦੇ ਸਪੋਰਟਰਾਂ ਨੇ ਲਾਇਆ ਕਥਿਤ ਤੌਰ ਤੇ ਇਹ ਸਾਰਾ ਮੈਨੂੰ ਸੱਟ ਫੇਟ ਵਾਲਾ ਕੰਮ, ਕਿਉਂਕਿ ਉਧਰ ਇੱਕ ਉਹਦੇ ਕੈਮਰਾਮੈਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੀ ਕੱਟਿਆ ਗਿਆ, ਸੱਟਾਂ ਮਾਰੀਆਂ ਗਈਆਂ। ਤਾਂ ਇਹ ਬੜੀ ਖਤਰਨਾਕ ਸਿਚੁਏਸ਼ਨ ਜਿਹੜੀ ਆ ਉਹ ਮੈਨੂੰ ਉਸ ਵੇਲੇ ਦਿਖੀ ਸੀ ਜਦੋਂ ਖੁਦ ਮੁੱਖ ਮੰਤਰੀ ਪ੍ਰਵੋਕ ਕਰ ਰਹੇ ਸਨ ਕਿ ਇਹ ਕੁਝ ਪੱਤਰਕਾਰ ਬੁਰਕੀ ਲੈ ਚੁੱਕੇ ਆ, ਇਹ ਕੁਝ ਪੱਤਰਕਾਰ ਐਕਸ ਡਰੱਗੀ ਆ, ਇਹ ਕੁਝ ਪੱਤਰਕਾਰ ਮਤਲਬ ਕਿ ਹਰ ਗੱਲ 'ਚ ਐ ਕਰਦੇ ਆ। ਯਾਨੀ ਪਬਲਿਕ ਦੇ ਮਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਖਲਨਾਇਕ ਬਣਾ ਦਿੱਤਾ, ਖਾਸ ਤੌਰ ਤੇ ਉਹ ਪਬਲਿਕ ਦਾ ਹਿੱਸਾ ਜਿਹੜਾ ਤੁਹਾਨੂੰ ਪਿਆਰ ਕਰਦਾ ਹੈ। ਤੁਹਾਡਾ ਪਿਆਰ ਪਬਲਿਕ ਲਈ ਠੀਕ ਆ, ਮੁਬਾਰਕ ਬਈ, ਪਬਲਿਕ ਕਰੇ ਤੁਹਾਨੂੰ ਜਮ ਪਿਆਰ, ਪਰ ਪੱਤਰਕਾਰਾਂ ਦਾ ਖਾਸ ਤੌਰ ਤੇ ਜਿਹੜੇ ਆਪਦਾ ਕੰਮ ਕਰਨ 'ਚ ਮਸਰੂਫ ਨੇ, ਉਹਨਾਂ ਦਾ ਅਕਸ ਇਸ ਤਰ੍ਹਾਂ ਦਾ ਬਣਾ ਦੇਣਾ, ਉਹਨਾਂ ਦੇ ਵਾਸਤੇ ਲੋਕਾਂ ਦੇ ਮਨਾਂ 'ਚ ਨਫ਼ਰਤ ਭਰ ਦੇਣਾ, ਇਹ ਇੱਕ ਤਰ੍ਹਾਂ ਨਾਲ ਪ੍ਰਵੋਕ ਕਰਨਾ ਹੀ ਹੁੰਦਾ ਗੁਰਪ੍ਰੀਤ। ਤੇ ਇਹਦੇ ਰੁਝਾਨ ਮਿਲ ਰਹੇ ਨੇ ਆਪਾਂ। ਜੀ ਬਿਲਕੁਲ ਉਹੀ ਤਰ੍ਹਾਂ ਦੀ ਤਸਵੀਰ ਹੈ ਇਹ। ਦੇਖੋ ਅੱਗੇ ਵਧਦੇ ਹਾਂ ਤੇ ਕਮੇਟੀ ਨੇ ਸਿੱਟ ਉੱਤੇ ਜਤਾਇਆ ਜੀ ਇਤਰਾਜ਼, ਕਹਿੰਦੇ ਦੇਖੋ ਜਿੱਥੇ ਮਸਲਾ ਕਮੇਟੀ ਦਾ ਆ ਗਿਆ ਉੱਥੇ ਐਸਜੀਪੀਸੀ, ਆਪਾਂ ਕਹਾਂਗੇ ਐਸਜੀਪੀਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਜਿਹੜੇ 328 ਸਰੂਪ ਵਾਲਾ ਮਾਮਲਾ ਹੈ। ਹਾਲਾਂਕਿ ਗਿਣਤੀ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਅੰਕੜਾ ਜਿਹੜਾ ਉਹ ਵੱਖਰਾ ਵੀ ਨਿਕਲਦਾ ਹੈ। ਤਾਂ ਇਹਨਾਂ ਨੇ ਜ਼ੋਰ ਦੇ ਕੇ ਕਿਹਾ, ਧਾਮੀ ਹੋਰਾਂ ਨੇ, ਕਿ ਦਰਅਸਲ ਕੀ ਹੈ ਕਿ ਜਿਹੜੀ ਐਸਆਈਟੀ ਆ ਉਹ ਹੁਣ ਆਪਦੀ ਹੱਦ ਤੋਂ ਬਾਹਰ ਜਾ ਰਹੀ ਆ। ਤੇ ਬਕਾਇਦਾ ਉਹਨਾਂ ਨੇ ਲਿਖਤੀ ਐਤਰਾਜ਼ ਵੀ ਜਤਾਇਆ। ਇਹ ਕਾਫੀ ਅਹਿਮ ਮਾਮਲਾ ਹੈ। ਸਿੱਖਾਂ ਦੇ ਮਾਮਲਿਆਂ ਨੂੰ ਅੱਜ ਕੱਲ ਇੰਨੀ ਤਵੱਜੋ ਸਿੱਖ ਹੀ ਨਹੀਂ ਦਿੰਦੇ ਜਿੰਨੀ ਮਿਲਣੀ ਚਾਹੀਦੀ ਆ, ਇਹ ਕਮਾਲ ਦੀ ਗੱਲ ਹੈ। ਤੋ ਇਸ ਸੰਸਥਾ ਨੇ ਕਿਹਾ ਕਿ ਬਈ ਪੰਜਾਬ ਸਰਕਾਰ ਵੱਲੋਂ
ਐਸਆਈਟੀ ਜਿਹੜੀ ਗਠਿਤ ਕੀਤੀ ਗਈ ਉਹਨੂੰ ਸਹਿਯੋਗ ਦੇਣ ਲਈ ਜੋ ਡਾਇਰੈਕਸ਼ਨਸ ਹੋਈਆਂ ਸਨ, ਉਹਦੇ ਤਹਿਤ ਜਦੋਂ ਵੀ ਐਸਆਈਟੀ ਵੱਲੋਂ ਰਿਕਾਰਡ ਜਾਂ ਕੋਈ ਜਾਣਕਾਰੀ ਮੰਗੀ ਗਈ, ਐਸਜੀਪੀਸੀ ਨੇ ਚੰਡੀਗੜ੍ਹ ਸਥਿਤ ਆਪਣੇ ਉਪ ਦਫ਼ਤਰ ਦੇ ਵਿੱਚ ਜਾ ਕੇ ਪੂਰਾ ਸਹਿਯੋਗ ਦਿੱਤਾ ਹੈ। ਤਾਂ ਕਹਿੰਦੇ ਕਿ ਇਸ ਜਾਣਕਾਰੀ ਦਾ ਕੋਈ ਜਿਵੇਂ ਐਸਜੀਪੀਸੀ ਦੇ ਅਨੁਸਾਰ ਹੁਣ ਐਸਆਈਟੀ ਵੱਲੋਂ ਭੇਜੇ ਗਏ 2 ਅੱਡ-ਅੱਡ ਪੱਤਰਾਂ ਦੇ ਵਿੱਚ ਕਮੇਟੀ ਦੇ ਜਿਹੜੇ ਅੰਤਰਿਕ ਪ੍ਰਸ਼ਾਸਨਿਕ ਮਾਮਲੇ ਆ ਅੰਦਰੂਨੀ, ਉਹਦੇ ਸਬੰਧ ਦੇ ਵਿੱਚ ਜਾਣਕਾਰੀ ਮੰਗੀ ਜਾ ਰਹੀ ਹੈ। ਇਹਦੇ ਵਿੱਚ ਐਸਜੀਪੀਸੀ ਦੇ ਬੈਂਕ ਖਾਤੇ, ਲੈਣ ਦੇਣ, ਬੈਲੈਂਸ ਸ਼ੀਟ, ਅਕਾਊਂਟਸ, ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿੱਜੀ ਚੈਨਲ ਦੇ ਨਾਲ ਜੋ ਐਗਰੀਮੈਂਟ ਹੈ ਉਹਨਾਂ ਦੀ ਜਾਣਕਾਰੀ ਸ਼ਾਮਲ ਹੈ। ਤਾਂ ਗੁਰਪ੍ਰੀਤ ਇਹ ਵਾਕਿਆ ਮੇਰੇ ਖਿਆਲ ਦੇ ਨਾਲ ਠੀਕ ਆ, ਆਪਾਂ ਕਹਿ ਸਕਦੇ ਹਾਂ ਬਹੁਤ ਸਾਰੇ ਸਿੱਖਾਂ ਨੂੰ ਨਿਰਾਸ਼ ਕੀਤਾ ਹੈ ਮੌਜੂਦਾ ਸੰਸਥਾ ਦੇ ਜਿਹੜੇ ਅਹੁਦੇਦਾਰ ਆ ਜਾਂ ਇਹਨਾਂ ਦੇ ਸੰਚਾਲਕ ਬਾਦਲ ਫੈਮਿਲੀ ਵਾਲੇ ਆ। ਪਰ ਇਹ ਵੇਖਣਾ ਹੋਏਗਾ ਕਿ ਜੇ ਇੱਕ ਵਾਰੀ ਸਰਕਾਰ ਇਹਨਾਂ ਮਾਮਲਿਆਂ ਦੇ ਵਿੱਚ ਦਖਲ ਦੇਣ ਚ ਕਾਮਯਾਬ ਰਹਿੰਦੀ ਹੈ ਗੁਰਪ੍ਰੀਤ, ਤਾਂ ਕੀ ਇਨ ਫਿਊਚਰ ਇਹ ਬਹੁਤ ਵੱਡੀ ਸਮੱਸਿਆ ਨਾ ਬਣ ਜਾਏਗੀ? ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਕਾਨੂੰਨ ਦੇ ਵੀ ਜਾਣਕਾਰ ਹੁੰਦੀ ਹੈ, ਮਾਹਰ ਹੁੰਦੇ ਆ, ਤਾਂ ਉਹਨਾਂ ਨੇ ਜੋ ਇਹਨਾਂ ਨੇ ਬੇਅਦਬੀ ਦੇ ਮਾਮਲੇ 'ਚ ਅਮੈਂਡਮੈਂਟ ਲਿਆਂਦੀ ਸੀਗੀ, ਉਸ ਨੂੰ ਵੀ ਕਿਤੇ ਨਾ ਕਿਤੇ ਇੱਕ ਤਰ੍ਹਾਂ ਨਾਲ ਅਸਿੱਧਾ ਦਖਲ ਹੀ ਦੱਸਿਆ ਸੀਗਾ ਸਿੱਖਾਂ ਦੇ ਮਾਮਲਿਆਂ 'ਚ। ਸੋ ਸਿੱਖ ਚਿੰਤਕਾਂ ਨੂੰ ਚਾਹੇ ਉਹਨਾਂ ਦੇ ਕਿੰਨੇ ਵੀ ਵਖਰੇਵੇਂ ਹੋਣ, ਕਿੰਨੇ ਵੀ ਸੰਸਥਾਵਾਂ ਨਾਲ ਸ਼ਿਕਵੇ ਹੋਣ, ਚਲੋ ਉਹ ਬਾਅਦ ਦੀ ਗੱਲ ਆ, ਪਰ ਇਕੱਠੇ ਹੋ ਕੇ ਇਸ ਗੱਲ ਤੇ ਮੰਥਨ ਜ਼ਰੂਰ ਕਰ ਲੈਣਾ ਚਾਹੀਦਾ ਹੈ। ਇਹ ਕੋਈ ਜਿਹੜੀ ਸਿੱਖ ਬੋਡੀ ਇਹ ਕੋਈ ਐਵੇਂ ਨਹੀਂ ਹੋਂਦ ਚ ਆ ਗਈ ਗੁਰਪ੍ਰੀਤ, ਦੀ ਇੱਕ ਹਿਸਟਰੀ ਆ, ਇਤਿਹਾਸ ਦੇ ਇੱਕ ਕਹਿ ਲਓ ਕਿ ਗੋਲਡਨ ਵਰਕੇ ਦੇ ਤੌਰ ਤੇ ਇਹਨਾਂ ਦੇ ਕੰਟਰੀਬਿਊਸ਼ਨ ਅਕਾਲੀਆਂ ਦੇ, ਐਸਜੀਪੀਸੀ ਦੇ ਇਸ ਮੁਲਕ ਦੇ ਲਈ ਹੈਗੇ ਆ। ਤੋ ਇਹ ਬੜਾ ਮਹਾਤਮਾ ਗਾਂਧੀ ਵਰਗੇ ਜਿਨ੍ਹਾਂ ਨੂੰ ਕਈ ਦੇਸ਼ਾਂ ਦੇ ਮਹਾਨ ਲੋਕ ਫੋਲੋ ਕਰਦੇ ਆ, ਮਹਾਤਮਾ ਗਾਂਧੀ ਵਰਗਿਆਂ ਨੇ ਵੀ ਲੋਹਾ ਮੰਨਿਆ ਅਕਾਲੀਆਂ ਦਾ ਜਦੋਂ ਚਾਬੀਆਂ ਦਾ ਮੋਰਚਾ ਲੱਗਾ। ਤਾਂ ਸਾਨੂੰ ਘੱਟੋ ਘੱਟ ਮੇਰੇ ਖਿਆਲ ਦੇ ਨਾਲ, ਦੇਖੋ ਮੇਰੀ ਕੋਈ ਤੌਫੀਕ ਨਹੀਂ, ਮੇਰੀ ਕੋਈ ਔਕਾਤ ਨਹੀਂ ਹੈ, ਪਰ ਮੈਂ ਵਾਰ-ਵਾਰ ਅਪੀਲ ਕਰਾਂਗਾ ਕਿ ਕਿਤੇ ਲੜਦੇ ਤੁਸੀਂ ਇੰਨੇ ਲਾਚਾਰ ਨਾ ਹੋ ਜਾਇਓ ਕਿ ਮੁੜ ਕੇ ਸੰਸਥਾ 'ਚ ਬੇਸ਼ੱਕ ਲੀਡਰਸ਼ਿਪ ਦੀ ਕੋਈ ਤਬਦੀਲੀ ਵੀ ਹੋ ਜਾਵੇ ਕੱਲ ਨੂੰ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੋਵੇ। ਇਹ ਐਸਾ ਮੇਰਾ ਮੰਨਣਾ ਹੈ ਗੁਰਪ੍ਰੀਤ ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਜੋਗਰਾਜ ਸਿੰਘ ਹੋਣਾ ਨੇ ਹੁਣ ਸਫਾਈ ਦਿੱਤੀ ਹੈ। ਆਖਿਰਕਾਰ ਇਹ ਕਿਵੇਂ ਆਈ ਹੈ, ਇਹਨਾਂ ਦੀ ਸਫਾਈ ਕਿਸ ਦੇ ਜ਼ਰੀਏ ਇਹਨਾਂ ਨੇ ਦਿੱਤੀ, ਜਾਂ ਕੋਈ ਇੰਟਰਵਿਊ ਸਾਹਮਣੇ ਆਈ ਹੈ, ਕਹਿ ਕੀ ਰਹੇ ਨੇ ਆਪਣੇ ਪੱਖ 'ਚ? ਦੇਖੋ ਗੱਲ ਇਹ ਹੈ ਕਿ ਇਹਦਾ ਤੇ ਮਾਮਲਾ ਜਿਹੜਾ ਹੈ ਨਾ ਯੋਗਰਾਜ ਸਿੰਘ ਦਾ, ਉਹ ਵਿਗੜ ਗਿਆ ਹੈ। ਤੇ ਯੋਗਰਾਜ ਸਿੰਘ ਕੋਰਟ ਦੇ ਵਿੱਚ ਗਏ ਸਨ ਜ਼ਮਾਨਤ ਵਾਸਤੇ। ਕੋਰਟ ਦੇ ਵਿੱਚ ਇਹਨਾਂ ਨੇ ਜਾ ਕੇ ਇਹ ਗੱਲ ਕਹੀ ਸੀਗੀ ਕਿ ਸਾਡਾ ਐਗਰੀਮੈਂਟ ਆ ਤੇ ਸਾਨੂੰ ਉਹ ਡਾਇਲੌਗ ਜਿਹੜੇ ਆ ਬੋਲਣੇ ਪੈਣੇ ਸੀਗੇ ਜੀ, ਇਦਾਂ ਆ ਉਦਾਂ ਆ। ਤਾਂ ਉੱਥੇ ਕੋਰਟ ਨੇ ਇਹਨਾਂ ਦੀਆਂ ਦਲੀਲਾਂ ਦੇ ਨਾਲ ਅਸਹਿਮਤੀ ਜਤਾਉਂਦਿਆਂ ਜ਼ਮਾਨਤ ਅਰਜੀ ਜਿਹੜੀ ਸੀ ਉਹ ਖਾਰਜ ਕਰ ਦਿੱਤੀ ਹੈ। ਤਾਂ ਹੁਣ ਰਸਤਾ ਬਣਦਾ ਜੀ ਕਹਿ ਲਓ ਕਿ ਕਿਤੇ ਨਾ ਕਿਤੇ ਹਾਈ ਕੋਰਟ ਦਾ, ਕਿ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ। ਤੇ ਦੂਜੇ ਪਾਸੇ ਜੇ ਆਪਾਂ ਡਿਟੇਲਡ ਆਰਡਰ ਦੀ ਗੱਲ ਕਰੀਏ ਤਾਂ ਵੈਬ ਸੀਰੀਜ਼ ਲੁੱਖੇ ਆ, ਇਹਦਾ ਨਾ ਵੈਸੇ ਲੁੱਖੇ ਕਾਹਤੋਂ ਲੁੱਚੇ ਹੀ ਰੱਖ ਦੇਣਾ ਸੀਗਾ ਕਿ ਇਹਦੇ ਚ ਸੈਸ਼ਨ ਜੱਜ ਜਿਹੜੇ ਆ HS ਗਰੇਵਾਲ, ਠੀਕ ਹੈ ਜੀ, ਉਹਨਾਂ ਦੀ ਅਦਾਲਤ ਨੇ ਕਿਹਾ ਕਿ ਵੀਡੀਓ ਕਲਿੱਪ ਦੇ ਵਿੱਚ ਇਸਤੇਮਾਲ ਕੀਤੀ ਗਈ ਭਾਸ਼ਾ ਬੇਹੱਦ ਹੀ ਅਪਮਾਨਜਨਕ ਤੇ ਬਹੁਤ ਹੀ ਜ਼ਿਆਦਾ ਅਸਭਿਅਕ ਆ, ਤੇ ਇਹਦੇ ਵਿੱਚ ਪੂਰੇ ਔਰਤ ਨੂੰ ਅਪਮਾਨਿਤ ਕਰਨ ਵਾਲਾ ਕਹਿ ਲਓ ਕਿ ਕੰਟੈਂਟ ਹੈ। ਤੇ ਇਧਰ ਯੋਗਰਾਜ ਸਿੰਘ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਨੇ ਉਹਨਾਂ ਸਫਾਈ ਦਿੱਤੀ ਕਿ ਸਕ੍ਰਿਪਟ ਦੇ ਮੁਤਾਬਕ ਹੀ ਕਿਰਦਾਰ ਨਿਭਾਇਆ ਗਿਆ ਤੇ ਨਾਲ। ਪਰ ਦੂਜੇ ਪਾਸੇ ਜਦੋਂ ਬੋਲਣ ਦੀ ਆਜ਼ਾਦੀ ਦੇ ਸੈਂਕਸ਼ਨ ਦੀ ਗੱਲ ਕੀਤੀ ਗਈ, ਉਸ ਸੈਕਸ਼ਨ ਨੂੰ ਕਿਹਾ ਗਿਆ ਤਾਂ ਉੱਥੇ ਕਿਹਾ ਗਿਆ ਕਿ ਨਹੀਂ, ਬੋਲਣ ਦੀ ਆਜ਼ਾਦੀ ਦੀ ਵੀ ਇੱਕ ਹੱਦ ਹੈ। ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਜੋ ਮੂੰਹ ਜਾਵੇ ਤੁਸੀਂ ਵਕ ਦਿਓ। ਤਾਂ ਦੂਜੇ ਪਾਸੇ ਸੈਸ਼ਨ ਜੱਜ ਨੇ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਪੂਰੀ ਨਹੀਂ ਹੋਈ, ਇਹ ਪਤਾ ਲਾਉਣਾ ਬਾਕੀ ਹੈ ਕਿ ਵੈਬ ਸੀਰੀਜ਼ ਦੇ ਕੰਟੈਂਟ ਨੂੰ ਤਿਆਰ ਕਰਨ ਤੇ ਰਿਲੀਜ਼ ਕਰਨ ਦੇ ਵਿੱਚ ਕੌਣ-ਕੌਣ ਸ਼ਾਮਲ ਸੀ, ਇਸ ਕਰਕੇ ਜਾਂਚ ਪੜਤਾਲ ਜ਼ਰੂਰੀ ਹੈ। ਤਾਂ ਕਹਿ ਲਈਏ ਕਿ ਯੋਗਰਾਜ ਦੀ ਇੱਕ ਤਰ੍ਹਾਂ ਨਾਲ ਕਸਟਡੀ ਨੂੰ ਹੀ ਜ਼ਰੂਰੀ ਮੰਨਿਆ ਕੋਰਟ ਨੇ ਫਿਲਹਾਲ। ਜੀ।
ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਕੋਰਟ ਵੱਲੋਂ ਤਲਬ ਕੀਤੇ ਗਏ ਨੇ। ਦੇਖੋ ਇਹ ਵੱਡੀ ਖਬਰ ਆਈ ਆ ਹੁਣੇ-ਹੁਣੇ, ਕਿਉਂਕਿ ਸਵਾਤੀ ਮਾਲੀਵਾਲ ਨੇ ਇੱਕ ਟਿੱਪਣੀ ਕੀਤੀ ਸੀਗੀ ਆਮ ਆਦਮੀ ਪਾਰਟੀ ਤੇ, ਭੇਡ ਬੱਕਰੀ ਕਿਹਾ ਇਹਨਾਂ ਨੂੰ, ਤੇ ਉਸ ਤੋਂ ਬਾਅਦ ਬੀਬੀ ਜਿਹੜੀ ਅਮਨਦੀਪ ਅਰੋੜਾ ਹਨ, ਡਾਕਟਰ ਅਮਨਦੀਪ ਕੌਰ ਅਰੋੜਾ ਮੋਗਾ ਤੋਂ ਵਿਧਾਇਕਾ ਨੇ, ਇਹਨਾਂ ਨੇ ਮਾਮਲਾ ਦਰਜ ਕਰਾ ਦਿੱਤਾ ਸੀਗਾ। ਤਾਂ ਹੁਣ ਮਤਲਬ ਇਹਨਾਂ ਨੇ ਜਦੋਂ ਮਾਮਲਾ ਦਰਜ ਕਰਾਇਆ ਤਾਂ ਫਿਰ ਅਦਾਲਤ ਨੇ 10 ਜੂਨ ਨੂੰ ਇਹਨਾਂ ਨੂੰ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦਾ ਹੁਕਮ ਦੇ ਦਿੱਤਾ। ਤਾਂ ਐਮਐਲਏ ਦਾ ਮੰਨਣਾ ਹੈ ਕਿ ਇਹ ਬੇਹੱਦ ਅਪਮਾਨਿਤ ਕਰਨ ਵਾਲੀ ਭਾਸ਼ਾ ਸੀਗੀ ਜਿਸ ਦਾ ਇਸਤੇਮਾਲ ਹੋਇਆ। ਤੇ 28 ਅਪ੍ਰੈਲ ਨੂੰ ਤੁਹਾਨੂੰ ਪਤਾ ਹੈ ਸਵਾਤੀ ਮਾਲੀਵਾਲ ਤੇ ਜੁਆਇਨ ਕਰ ਗਏ ਸਨ ਆਫੀਸ਼ੀਅਲੀ, ਕਦੇ ਇਹਨਾਂ ਦੇ ਸਾਥੀ ਸਨ। ਦੇਖੋ ਠੀਕ ਆ, ਇਹ ਗੱਲ ਮੈਂ ਸਮਝਦਾ ਕਿ ਕਿਸੇ ਨੂੰ ਵੀ ਇਦਾਂ ਨਹੀਂ ਕਹਿਣਾ ਚਾਹੀਦਾ। ਅਸੀਂ ਤੇ ਛੇਤੀ ਕੀਤੇ ਆ, ਹੁਣ ਵੈਸੇ ਚਲੋ ਭਗਤ ਸ਼ਬਦ ਕਾਮਨ ਹੋ ਗਿਆ, ਮੈਂ ਤੇ ਪਹਿਲਾਂ ਇਹ ਵੀ ਇਸਤੇਮਾਲ ਨਹੀਂ ਸੀ ਕਰਦਾ ਕਿਸੇ ਵਾਸਤੇ। ਠੀਕ ਆ, ਇਹਨਾਂ ਨੇ ਜੋ ਕਿਹਾ ਹੁਣ ਇਹ ਤੇ ਨਿਬੜਨਗੇ। ਪਰ ਗੁਰਪ੍ਰੀਤ ਇੱਕ ਗੱਲ ਬੜੀ ਦਿਲਚਸਪ ਆ ਕਿ ਜਦੋਂ ਤੁਸੀਂ ਕਿਸੇ ਨੂੰ ਮੰਦਬੁੱਧੀ ਕਹਿੰਦੇ ਔਰ ਤੁਹਾਡੇ ਮੁੱਖ ਮੰਤਰੀ ਤੱਕ ਨੇ ਕਿਹਾ ਜੀ, ਕੀ ਇਹ ਕਿਸੇ ਦਾ ਅਪਮਾਨ ਨਹੀਂ ਹੈ? ਜਦੋਂ ਤੁਸੀਂ ਦੂਜੀਆਂ ਪਾਰਟੀਆਂ ਦੀ ਬੇਇੱਜ਼ਤੀ ਕਰਦੇ ਹੋ, ਲੀਡਰਾਂ ਦੀ ਬੇਇੱਜ਼ਤੀ ਕਰਦੇ ਹੋ ਜਨਤਕ ਮੰਚਾਂ ਤੋਂ, ਕੀ ਇਹ ਬੇਇੱਜ਼ਤੀ ਨਹੀਂ ਹੈ? ਜੇ ਬੇਇੱਜ਼ਤੀ ਦਾ ਪੈਮਾਨਾ ਦੇਖੀਏ ਤੇ ਇਹ ਵੀ ਤਾਂ ਦੋਗਲਾ ਨਹੀਂ ਨਾ ਹੋਣਾ ਚਾਹੀਦਾ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।